ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ RCN ਤੇ ਸ਼ਾਵਾ TV ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN roku ਜਾਦੂ TV ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਕਰਦਾ। ਵਿਊਅਰਸ, ਬੀਤੇ ਦਿਨੀ ਪੰਜਾਬ ਵਿਚਲੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਵੱਲੋਂ ਬਣਾਏ ਗਏ ਇੱਕ ਪੈਨਲ ਵਿੱਚੋਂ ਪੰਜਾਬ ਵਿੱਚ ਸਿੱਖ ਸੰਘਰਸ਼ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕੀਤੇ ਗਏ ਅਤੇ ਲਾਪਤਾ ਕਰ ਦਿੱਤੇ ਗਿਆਂ ਦੇ ਵੇਰਵੇ ਇਕੱਠੇ ਕੀਤੇ ਜਾਣਗੇ ਅਤੇ ਫਿਰ ਇਹਨਾਂ ਵੇਰਵਿਆਂ ਦੇ ਆਧਾਰ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਜਾਵੇਗੀ। ਵਿਊਅਰਸ, ਇਸ ਮਾਮਲੇ ਵਿੱਚ ਜਿੱਥੇ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਹਮੇਸ਼ਾ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਨਿਸ਼ਾਨੇ ਤੇ ਰਹੇ ਹਨ, ਉੱਥੇ ਪੰਜਾਬ ਵਿਚਲੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਵੱਲੋਂ ਚੁੱਕਿਆ ਗਿਆ ਇਹ ਕਦਮ ਕੀ ਮਾਇਨੇ ਰੱਖਦਾ ਹੈ ਅਤੇ ਇਹ ਵੀ ਸਵਾਲ ਉੱਠਦਾ ਕਿ ਕੀ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਪੀੜਤ ਪਰਿਵਾਰਾਂ ਲਈ ਇਨਸਾਫ ਦੀ ਉਮੀਦ ਕੀਤੀ ਜਾ ਸਕਦੀ ਹੈ। ਇਸ ਸਾਰੇ ਬਾਰੇ ਅੱਜ ਅਸੀਂ ਵੱਖ-ਵੱਖ ਪਹਿਲੂਆਂ ਤੋਂ ਲਾਇਰਸ ਫਾਰ ਹਿਊਮਨ ਰਾਈਟਸ ਤੋਂ ਐਡਵੋਕੇਟ ਸਰਦਾਰ ਨਵਕਿਰਨ ਸਿੰਘ ਨਾਲ ਗੱਲਬਾਤ ਕਰਾਂਗੇ, ਜੋ ਸਾਡੇ ਨਾਲ ਚੰਡੀਗੜ੍ਹ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਨਵਕਿਰਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਸਵਾਗਤ ਹੈ ਨਵਕਿਰਨ ਸਿੰਘ ਜੀ ਅੱਜ ਦੇ ਪ੍ਰੋਗਰਾਮ ਵਿੱਚ। ਹਾਂਜੀ ਹਾਂਜੀ ਨਵਕਿਰਨ ਸਿੰਘ ਜੀ, ਸੋ ਸਾਰਿਆਂ ਤੋਂ ਪਹਿਲਾਂ ਸ਼ੁਰੂਆਤ ਕਰੀਏ, ਜਿਹੜਾ ਇੰਡੀਪੈਂਡੈਂਟ ਪੀਪਲਜ਼ ਟ੍ਰਿਬਿਊਨਲ ਬਣਿਆ, ਇਹ ਸਾਰੀ ਦੇ ਜਿਹੜਾ ਘਟਨਾਕ੍ਰਮ ਸੀਗਾ ਪਿਛਲਾ, ਜਿਹਦੇ ਵੇਰਵੇ ਇਕੱਠੇ ਕਰਨ ਦੇ ਲਈ ਜਿਹੜੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗ ਸੀਗੀਆਂ ਫੇਕ ਇਨਕਾਊਂਟਰਸ ਦੇ ਵਿੱਚ, ਜਾਂ ਜਿਹੜੇ ਲਾਪਤਾ ਕੀਤੇ ਗਏ ਜਿਹੜੇ ਮਨੁੱਖੀ ਅਧਿਕਾਰਾਂ ਦੇ ਕੇਸਿਸ ਹੈਗੇ ਆ, ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਹੀ ਜਾਣਨਾ ਚਾਹੂੰਗਾ ਕਿ ਜਿਹੜੀ ਇੰਡੀਪੈਂਡੈਂਟ ਪੀਪਲਜ਼ ਟ੍ਰਿਬਿਊਨਲ ਦੀ ਵਰਕਿੰਗ ਹੋਊਗੀ ਉਹ ਕਿਸ ਹਿਸਾਬ ਦੀ ਹੋਊਗੀ, ਕੀ ਟਾਈਮ ਫਰੇਮ ਹੋਊਗਾ, ਕੀ ਦਾਇਰਾਕਾਰ ਹੋਊਗਾ, ਜਿਹੜਾ ਜੇ ਮੈਂ ਇੱਕ ਲੇਮੈਨ ਪਰਸਪੈਕਟਿਵ ਤੋਂ ਜਾਣਨਾ ਹੋਵੇ ਤਾਂ ਇਹਦਾ ਜਿਹੜਾ ਪਲਾਨ ਹੈਗਾ ਉਹ ਕੀ ਹੈ? ਇਸ ਤਰ੍ਹਾਂ ਜੀ ਕਿ ਇੰਡੀਪੈਂਡੈਂਟ ਪੀਪਲ ਟ੍ਰਿਬਿਊਨਲ ਇੱਕ ਕੋਸ਼ਿਸ਼ ਹੈ ਲੋਕਾਂ ਦਾ ਇਸ ਪਾਸੇ ਦੁਆਰਾ ਤੋਂ ਧਿਆਨ ਕੇਂਦਰਿਤ ਕਰਨ ਦੀ ਜੀ, ਕਿ ਜਿਹੜੇ 1984 ਤੋਂ ਲੈ ਕੇ 1994 ਤੱਕ ਸਿੱਖ ਕਤਲੇਆਮ ਹੋਇਆ ਪੰਜਾਬ ਦੇ ਵਿੱਚ, ਜਿਹਦੇ ਵਿੱਚ ਕੁਝ ਲੋਕ ਕਹਿੰਦੇ ਨੇ ਕਿ 2 ਲੱਖ ਬੰਦਾ ਮਰਿਆ, ਕੋਈ ਲੱਖ ਕਹਿੰਦਾ, ਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਦਾ ਇੱਕ ਰਫ ਐਸਟੀਮੇਟ ਹੈ ਕਿ 35,000 ਤੋਂ ਲੈ ਕੇ 50,000 ਬੰਦਾ ਮਾਰ ਦਿੱਤਾ ਗਿਆ ਜਾਂ ਗੁੰਮ ਹੈ ਜੀ। ਉਸ ਬਾਰੇ ਬੜੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਕੁਝ ਇੰਡੀਪੈਂਡੈਂਟ ਜਥੇਬੰਦੀਆਂ ਨੇ ਕੁਝ ਡਾਟਾ ਵੀ ਇਕੱਠਾ ਕੀਤਾ ਤੇ ਹਾਲੇ ਕਿ ਉਹ ਡਾਟਾ ਜਿਹੜਾ ਔਨ ਰਿਕਾਰਡ ਨਹੀਂ ਕਿਧਰੇ ਆਇਆ, ਔਨਲਾਈਨ ਨਹੀਂ ਕਿਧਰੇ ਕੀਤਾ ਗਿਆ, ਤੇ ਹੋ ਸਕਦਾ ਉਹਦੇ ਵਿੱਚ ਡੁਪਲੀਸਿਟੀ ਵੀ ਹੋਵੇ। ਤੇ ਅਸੀਂ ਜਿਹੜਾ ਹੈ ਸਾਡੀ ਜਥੇਬੰਦੀ ਨੇ ਤੇ ਬਾਕੀ ਜਥੇਬੰਦੀਆਂ ਨੇ ਜਿਹੜਾ ਹੈ ਉਪਰਾਲਾ ਕੀਤਾ, ਉਹ ਮੇਨਲੀ ਗੁਰਦਾਸਪੁਰ ਡਿਸਟ੍ਰਿਕਟ ਨੂੰ ਸਾਰਾ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ। ਸੋ ਜਿਹੜਾ ਅਸੀਂ ਡਾਟਾ ਇਕੱਠਾ ਕੀਤਾ ਹੈ ਉਹ ਗੁਰਦਾਸਪੁਰ ਜ਼ਿਲ੍ਹੇ ਚੋਂ ਕੀਤਾ ਵੀ ਕਿੰਨੇ ਲੋਕ ਉੱਥੇ ਗੁੰਮ ਹੋਏ ਨੇ ਤੇ ਕਿੰਨੇ ਜਿਹੜੇ ਨੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਦਿੱਤੇ ਗਏ ਨੇ ਜੀ। ਉਹ ਡਾਟਾ ਸਾਰਾ ਇਕੱਠਾ ਕੀਤਾ ਗਿਆ ਤੇ ਉਹਨੂੰ ਲੋਕਾਂ ਦੇ ਅੱਗੇ ਪੇਸ਼ ਕਰਨ ਲਈ ਇੱਕ ਉਪਰਾਲਾ ਸੀਗਾ ਤਾਂ ਕਿ ਲੋਕਾਂ ਦਾ ਧਿਆਨ ਵੀ ਕੇਂਦਰਿਤ ਹੋਵੇ। ਉਸ ਤੋਂ ਅੱਗੇ ਜਿਹੜਾ ਹੈਗਾ ਉਸ ਡਾਟੇ ਦੇ ਬੇਸ ਤੇ ਕੀ ਆਪਾਂ ਕੋਰਟ ਦੇ ਵਿੱਚ ਜਾ ਸਕਦੇ ਹਾਂ, ਕਿਸ ਕੋਰਟ ਦਾ ਬੂਹਾ ਖੜਕਾਣਾ ਹੈ ਤੇ ਕਿਸ ਤਰੀਕੇ ਨਾਲ ਉਸ ਅਦਾਲਤ ਤੋਂ ਇਨਸਾਫ ਲੈਣਾ ਹੈ, ਉਹਦੇ ਬਾਰੇ ਜਿਹੜਾ ਹੈਗਾ ਅਜੇ ਬੈਠ ਕੇ ਵਕੀਲਾਂ ਨੇ ਵਿਚਾਰ ਕਰਨਾ ਹੈ। ਪਰ ਇੱਕ ਫਸਟ ਸਟੈਪ ਸੀਗਾ ਜਿਹਦੇ ਨਾਲ ਕਿ ਅਸੀਂ ਗੁਰਦਾਸਪੁਰ ਜ਼ਿਲ੍ਹੇ ਨੂੰ ਅੱਗੇ ਲਿਆਇਆ ਸਾਰੇ, ਤਾਂ ਕਿ ਡਿਟੇਲ ਲੋਕਾਂ 'ਚ ਨਸ਼ਰ ਕੀਤੀ ਜਾ ਸਕੇ ਜੀ। ਇਹਨੂੰ ਗੁਰਦਾਸਪੁਰ ਤੋਂ ਬਾਹਰ ਨਿਕਲ ਕੇ ਸਾਰੇ ਪੰਜਾਬ ਦੇ ਵਿੱਚੋਂ ਡਾਟਾ ਇਕੱਠਾ ਕਰਨ ਦਾ ਪਲਾਨ ਹੈਗਾ, ਜਾਂ ਤੁਸੀਂ ਸਿਰਫ ਜਿਹੜਾ ਪਹਿਲਾ ਸਟੈਪ ਲਿਆ ਇਹਨੂੰ ਹੀ ਕੇਂਦਰਿਤ ਕਰਕੇ ਇਹਦੇ ਤੇ ਹੀ ਫੋਕਸ ਕਰੋਗੇ? ਨਹੀਂ, ਦੇਖੋ ਅੱਗੇ ਜਦੋਂ ਜਸਵੰਤ ਸਿੰਘ ਖਾਲੜਾ ਹੋਰੀ ਡਾਟਾ ਇਕੱਠਾ ਕਰ ਰਹੇ ਸੀਗੇ ਅੰਮ੍ਰਿਤਸਰ ਵਿੱਚ, ਜਿਹਦੇ ਕਰਕੇ ਉਹਨਾਂ ਦੀ ਜਾਨ ਵੀ ਚਲੀ ਗਈ ਜੀ,
ਉਸ ਡਾਟੇ ਦੇ ਨਾਲ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਨੂੰ ਆਲਮੋਸਟ ਕਵਰ ਕਰ ਲਿਆ ਸੀਗਾ। ਸੋ ਹਿਊਮਨ ਰਾਈਟ ਆਰਗੇਨਾਈਜੇਸ਼ਨ ਨੇ ਉਦੋਂ ਪੀਪਲਸ ਕਮਿਸ਼ਨ ਵੀ ਬਣਾਇਆ ਜੀ। ਰਿਟਾਇਰਡ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਹੇਠ ਉਸ ਪੀਪਲ ਕਮਿਸ਼ਨ ਨੇ ਇੱਕ ਸੈਟਿੰਗ ਵੀ ਕੀਤੀ। ਫਿਰ ਉਹ ਪੀਪਲਸ ਕਮਿਸ਼ਨ ਦੇ ਜਿਹੜੇ ਰੈਫਰੈਂਸ ਸੀਗੇ ਟਰਮਸ ਆਫ ਰੈਫਰੈਂਸ ਉਹਨਾਂ ਨੂੰ ਚੈਲੰਜ ਕਰਤਾ ਗਿਆ ਹਾਈ ਕੋਰਟ ਵਿੱਚ ਤੇ ਉਸ ਟਰਮ ਆਫ ਰੈਫਰੈਂਸ ਦੇ ਚੈਲੰਜ ਹੋਣ ਕਰਕੇ ਉਹਦੀ ਜਿਹੜੀ ਹੈਗੀ ਹੈ ਪੀਪਲਸ ਕਮਿਸ਼ਨ ਉਹਨੂੰ ਉਸ ਤਰੀਕੇ ਨਾਲ ਸਿਰੇ ਨਹੀਂ ਚੜ ਸਕਿਆ ਜੀ। ਸੋ ਇਹ ਇੱਕ ਦੂਸਰਾ ਉਪਰਾਲਾ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਦਾ ਡਾਟਾ 90% ਇਕੱਠਾ ਹੋਇਆ ਹੈ, ਜਿਹੜਾ NHRC ਦੇ ਕੋਲ ਪੇਸ਼ ਵੀ ਕੀਤਾ ਗਿਆ, ਜਿਹਦੇ ਬੇਸ ਤੇ ਲੋਕਾਂ ਨੂੰ 1.5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ ਜੀ। ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਡੈਡ ਬੋਡੀਜ਼ ਹੈਂਡਓਵਰ ਨਹੀਂ ਸੀ ਕੀਤੀਆਂ ਗਈਆਂ ਐਂਡ ਪੁਲਿਸ ਨੇ ਆਪ ਕ੍ਰੀਮੇਟ ਕਰਵਾ ਦਿੱਤੀਆਂ ਜੀ। ਸੋ ਦੇਖਿਆ ਜਾਏ ਤੇ ਅੰਮ੍ਰਿਤਸਰ ਜ਼ਿਲ੍ਹੇ ਦਾ ਡਾਟਾ ਆਲਰੇਡੀ ਇਕੱਠਾ ਹੋਇਆ ਹੈ ਤੇ ਹੁਣ ਗੁਰਦਾਸਪੁਰ ਦਾ ਜਿਹੜਾ ਹੈਗਾ ਡਾਟਾ ਇਕੱਠਾ ਕੀਤਾ ਗਿਆ ਜੀ। ਸੋ ਐਸੇ ਤਰੀਕੇ ਨਾਲ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਵੱਖ-ਵੱਖ ਜ਼ਿਲ੍ਹੇ ਨੇ ਉਹਨਾਂ ਚੋਂ ਵੀ ਸਾਰਾ ਡਾਟਾ ਇਕੱਠਾ ਕੀਤਾ ਜਾਵੇ ਤੇ ਇਹ ਡਾਟਾ ਕਰਨ ਦੇ ਉਪਰਾਲੇ ਦੇ ਨਾਲ ਇੱਕ ਤਾਂ ਐਵੇਂ ਕਿ ਕੋਈ ਇੱਕ ਡਾਇਰੈਕਟਰੀ ਬਣ ਸਕਦੀ ਹੈ ਉਹਨਾਂ ਲੋਕਾਂ ਦੀ ਜਿਹੜੇ ਲੋਕ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਜਾਂ ਮੁਕਾਬਲਿਆਂ 'ਚ ਵੀ ਮਾਰੇ ਗਏ ਤੇ ਜਾਂ ਚੁੱਕ ਲਏ ਗਏ ਤੇ ਉਹ ਹੁਣ ਤੱਕ ਗੁੰਮ ਨੇ। ਸੋ ਮੇਰਾ ਖਿਆਲ ਜੇ ਇਸ ਉਪਰਾਲੇ ਨੂੰ ਆਪਾਂ ਇਸ ਪਾਸੇ ਅੱਗੇ ਤੋਰੀਏ ਤਾਂ ਇੱਕ ਪੰਜਾਬ ਦੇ ਵਿੱਚ ਪੂਰਾ ਇੱਕ ਡਾਟਾ ਇਕੱਠਾ ਕੀਤਾ ਜਾ ਸਕਦਾ ਵੀ ਕਿੰਨੇ ਲੋਕ ਅਫੈਕਟਡ ਹੋਏ ਜਿਹੜੇ ਕਿ ਇਸ ਮੂਵਮੈਂਟ ਦੇ ਵਿੱਚ ਸਟੇਟ ਦੇ ਹੱਥੋਂ ਪੀੜਿਤ ਹੈਗੇ ਨੇ ਜਾਂ ਜਿਨ੍ਹਾਂ ਨੂੰ ਅਫੈਕਟ ਕੀਤਾ ਗਿਆ। ਜੀ ਬਿਲਕੁਲ ਨਵਕਿਰਨ ਸਿੰਘ ਜੀ, ਇਹ ਬਹੁਤ ਹੀ ਇੱਕ ਚੰਗਾ ਉਪਰਾਲਾ ਹੈਗਾ। ਜਦੋਂ ਅਸੀਂ ਇਤਿਹਾਸ ਵੱਲ ਜਾਂ ਅਜੋਕੇ ਇਤਿਹਾਸ ਦੀ ਵੀ ਗੱਲ ਕਰਦੇ ਹਾਂ ਤੇ ਜੇ ਸਾਡੇ ਕੋਲ ਕੌਮ ਕੋਲ ਕੋਈ ਡਾਟਾ ਹੋਵੇ ਤਾਂ ਉਹ ਇੱਕ ਬੜਾ ਤੁਸੀਂ ਦੱਸ ਸਕਦੇ ਹੁੰਦੇ ਹੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਕਿ ਆਹ ਚੀਜ਼ ਸੀ, ਇੱਦਾਂ ਇਹ ਵਾਪਰਿਆ ਸੀ ਤੇ ਆਹ ਉਹਦਾ ਸਬੂਤ ਹੈਗਾ। ਤੇ ਜੇ ਅਸੀਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕੋਸ਼ਿਸ਼ ਦੀ ਵੀ, ਇਨਸਾਫ ਦੇ ਲਈ ਇਹ ਇੱਕ ਕੋਸ਼ਿਸ਼ ਹੈਗੀ ਹੈ। ਜੇ ਉਸ ਕੋਸ਼ਿਸ਼ ਦੀ ਗੱਲ ਕਰੀਏ ਤਾਂ ਜਿਵੇਂ ਜਿਹੜੇ ਹੋਰ ਥਾਵਾਂ ਤੇ ਭਾਰਤ ਦੇ ਵਿੱਚ ਸੰਘਰਸ਼ ਚੱਲਦੇ ਨੇ, ਹੋਰ ਸੂਬਿਆਂ ਦੇ ਵਿੱਚ ਕਸ਼ਮੀਰ ਦੀ ਗੱਲ ਹੋ ਗਈ, ਮਣੀਪੁਰ ਦੀ, ਨਾਗਾਲੈਂਡ ਦੀ ਜਾਂ ਬਾਕੀ ਥਾਵਾਂ ਤੇ ਵੀ ਜਿਹੜੀਆਂ ਹਿਊਮਨ ਰਾਈਟਸ ਵਾਇਲੇਸ਼ਨਸ ਦੀਆਂ ਘਟਨਾਵਾਂ ਨੇ, ਉੱਦਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਕਈ ਸਾਲਾਂ ਤੋਂ ਲਗਾਤਾਰਤਾ ਦੇ ਨਾਲ ਸਾਹਮਣੇ ਆ ਰਹੀਆਂ ਨੇ। ਸੋ ਜਿਹੜੀ ਤੁਸੀਂ ਇਹ ਕੋਸ਼ਿਸ਼ ਕਰ ਰਹੇ ਹੋ ਐਜ਼ ਐਨ ਟ੍ਰਿਬਿਊਨਲ, ਇੱਦਾਂ ਦਾ ਕੋਈ ਹੋਰ ਪ੍ਰੈਸੀਡੈਂਟ, ਕੋਈ ਹੋਰ ਉਦਾਹਰਣ ਵੀ ਹੈਗੀ ਹੈ ਸਿਸਟਮ ਦੇ ਵਿੱਚ ਜਿਹਦੇ ਵਿੱਚ ਪਹਿਲਾਂ ਅਦਾਲਤ ਤੱਕ ਅਪਰੋਚ ਕੀਤੀ ਗਈ ਹੋਵੇ ਤੇ ਉਹਦੇ ਵਿੱਚੋਂ ਜਿਹੜਾ ਪੀੜਤਾਂ ਦੇ ਲਈ ਕੋਈ ਆਊਟਕਮ ਹੈਗਾ, ਜਿਹੜਾ ਪੋਜ਼ਿਟਿਵ ਆਊਟਕਮ ਨਿਕਲ ਕੇ ਸਾਹਮਣੇ ਆਇਆ ਹੋਵੇ? ਇਸ ਤਰ੍ਹਾਂ ਹੈ ਕਿ ਜਦੋਂ ਅਸੀਂ ਅੰਮ੍ਰਿਤਸਰ ਦਾ ਸਾਰੇ ਇਨਵੈਸਟੀਗੇਟ ਕਰ ਰਹੇ ਸੀਗੇ ਉਸ ਵੇਲੇ ਅਸੀਂ ਸੁਪਰੀਮ ਕੋਰਟ ਕੋਲ ਗਏ ਆ ਕਿ ਇਹਦਾ ਜਿਹੜਾ ਟਰਮ ਆਫ ਰੈਫਰੈਂਸ ਹੈਗਾ ਸਿਰਫ ਅੰਮ੍ਰਿਤਸਰ ਨਾ ਕਰਕੇ ਪੂਰਾ ਪੰਜਾਬ ਕੀਤਾ ਜਾਵੇ ਜੀ। ਉਦੋਂ ਵੀ ਅਸੀਂ ਕੋਸ਼ਿਸ਼ ਕੀਤੀ ਸੀ ਲੇਕਿਨ ਸੁਪਰੀਮ ਕੋਰਟ ਨੇ ਉਸ ਚੀਜ਼ ਨੂੰ ਨਹੀਂ ਸੀ ਚੁੱਕਿਆ ਤੇ ਉਹ ਕਹਿੰਦੇ ਸੀ ਵੀ ਨਹੀਂ, ਕਿਉਂਕਿ ਸੁਪਰੀਮ ਕੋਰਟ ਨੇ ਜਦੋਂ ਕੇਸ ਰੈਫਰ ਕੀਤਾ NHRC ਕੋਲ ਤੇ ਉਹਨਾਂ ਨੇ ਸਿਰਫ ਟਰਮ ਆਫ ਰੈਫਰੈਂਸ ਅੰਮ੍ਰਿਤਸਰ ਦਾ ਰੱਖਿਆ ਤੇ ਅਸੀਂ ਉਹ ਟਰਮ ਆਫ ਰੈਫਰੈਂਸ ਵਧਾਉਣਾ ਨਹੀਂ ਚਾਹੁੰਦੇ ਜੀ। ਬੇਸਿਕਲੀ ਸਮਝਣ ਦੀ ਇਹ ਲੋੜ ਹੈ ਕਿ ਪੰਜਾਬ ਇੱਕ ਬੜਾ ਕਲਾਸਿਕਲ ਐਗਜ਼ਾਮਪਲ ਹੈਗਾ। ਪੰਜਾਬ ਦੇ ਵਿੱਚ ਜਿਹੜੀ ਇੱਕ ਮੂਵਮੈਂਟ ਚੱਲੀ, ਉਸ ਮੂਵਮੈਂਟ ਵਿੱਚ ਕਿਉਂਕਿ ਲੋਕ ਇਹ ਡਿਮਾਂਡ ਕਰ ਰਹੇ ਸੀਗੇ ਕਿ ਸਾਨੂੰ ਸਾਡਾ ਸੈਪਰੇਟ ਹੋਮਲੈਂਡ ਚਾਹੀਦਾ ਜੀ। ਉਸ ਮੂਵਮੈਂਟ ਨੂੰ ਨੈਸ਼ਨਲ ਪਰਸਪੈਕਟਿਵ ਤੋਂ ਦੇਸ਼ ਦਰੋਹੀ ਸਮਝਿਆ ਜਾਂਦਾ ਜੀ। ਦੇਸ਼ ਦੀ ਅਖੰਡਤਾ ਨੂੰ ਚੈਲੰਜ ਸਮਝਿਆ ਜਾਂਦਾ। ਇਸ ਕਰਕੇ ਜਿਹੜੇ ਪੁਲਿਸ ਵਾਲਿਆਂ ਨੇ ਜ਼ਿਆਦਤੀ ਕੀਤੀ ਉਹਨਾਂ ਪੁਲਿਸ ਵਾਲਿਆਂ ਨੂੰ ਇੱਕ ਤਰ੍ਹਾਂ ਦਾ ਨੈਸ਼ਨਲ ਹੀਰੋਜ਼ ਮੰਗਦੇ ਨੇ, ਇੱਕ ਪਾਰਟਿਕੂਲਰ ਸੈਕਸ਼ਨ ਆਫ ਸੋਸਾਇਟੀ ਜੀ। ਹੁਣ ਉਹ ਜਿਹੜੀ ਪਾਰਟਿਕੂਲਰ ਸੈਕਸ਼ਨ ਆਫ ਸੋਸਾਇਟੀ ਹੈਗੀ ਹੈ ਉਹ ਜੀ ਸੋਸਾਇਟੀ ਦੇ ਸੈਕਸ਼ਨ ਜੁਡੀਸ਼ਰੀ 'ਚ ਵੀ ਬੈਠਾ ਹੈ, ਪਬਲਿਕ 'ਚ ਵੀ ਬੈਠਾ ਹੈ, ਜਿਹੜੇ ਕਹਿੰਦੇ ਨੇ ਵੀ ਜੇ ਅਸੀਂ ਲੋਕਾਂ ਨੂੰ ਨਾ ਮਾਰਦੇ ਤੇ ਜੇ ਅਸੀਂ ਜ਼ਿਆਦਤੀਆਂ ਕਰਕੇ ਇਹਨਾਂ ਲੋਕਾਂ ਨੂੰ ਨਾ ਡੀਲ ਕਰਦੇ ਤਾਂ ਜਿਹੜੀ ਇੰਡੀਪੈਂਡੈਂਸ ਦੀ ਮੂਵਮੈਂਟ ਸੀਗੀ ਉਹਨੂੰ ਕ੍ਰਸ਼ ਨਹੀਂ ਸੀ ਕੀਤਾ ਜਾ ਸਕਦਾ। ਸੋ ਜੀ ਇੱਕ ਸੈਕਸ਼ਨ ਆਫ ਸੋਸਾਇਟੀ ਹੈਗਾ ਜਿਹੜਾ ਜੁਡੀਸ਼ਰੀ 'ਚ ਵੀ ਬੈਠਾ ਹੈ, ਜਿਹੜਾ ਕਹਿੰਦਾ ਵੀ ਨਹੀਂ ਇਹ ਜੋ ਕੁਝ ਹੋਇਆ ਇਹ ਨੈਸ਼ਨਲ ਇੰਟਰਸਟ ਸੀਗਾ,
ਇਸ ਕਰਕੇ ਇਹਨਾਂ ਨੂੰ ਇਨਸਾਫ ਨਹੀਂ ਦੇਣਾ ਚਾਹੀਦਾ, ਕਿਉਂਕਿ ਜਦੋਂ ਤੁਸੀਂ ਇਹਨਾਂ ਨੂੰ ਇਨਸਾਫ ਦੇਣ ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਪੁਲਿਸ ਵਾਲਿਆਂ ਨੂੰ ਸਜ਼ਾਵਾਂ ਵੀ ਦੇਣੀਆਂ ਪੈਣਗੀਆਂ। ਜੀ ਬਿਲਕੁਲ, ਕਿਉਂਕਿ ਪੁਲਿਸ ਵਾਲਿਆਂ ਨੂੰ ਸਜ਼ਾਵਾਂ ਦੇਣਾ ਨੈਸ਼ਨਲ ਇੰਟਰਸਟ ਨਹੀਂ ਹੋਏਗਾ ਜਿਨ੍ਹਾਂ ਨੇ ਨੇਸ਼ਨ ਦੀ ਇੰਟੈਗ੍ਰਿਟੀ ਨੂੰ ਸਿਕਿਉਰ ਕੀਤਾ, ਤੇ ਇਸ ਕਰਕੇ ਸਾਰੀ ਚੀਜ਼ਾਂ ਜਿਹੜੀਆਂ ਬੜੇ ਬਾਇਸ ਤਰੀਕੇ ਨਾਲ ਦੇਖੀਆਂ ਜਾਂਦੀਆਂ ਨੇ। ਸੋ ਇੱਕ ਹਿਊਮਨ ਰਾਈਟ ਵਾਇਲੇਸ਼ਨ ਦਾ ਜਿਹੜਾ ਇੱਕ ਲਾਰਜ ਸਕੇਲ ਤੇ ਹਿਊਮਨ ਰਾਈਟ ਵਾਇਲੇਸ਼ਨ ਦਾ ਜਿਹੜਾ ਐਗਜ਼ਾਮਪਲ ਹੈ ਉਹਨੂੰ ਬ੍ਰਸ਼ ਅਸਾਈਡ ਕੀਤਾ ਜਾਂਦਾ ਹੈ ਕਿ ਇਸ ਪਾਸੇ ਗੱਲ ਨਾ ਕਰੋ ਤੇ ਇਹਨੂੰ ਭੁੱਲ ਜਾਓ। ਜੀ ਬਿਲਕੁਲ, ਨਵਕਿਰਨ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਇਹਨੂੰ ਨੈਸ਼ਨਲ ਇੰਟਰਸਟ ਦੇ ਪਰਸਪੈਕਟਿਵ ਤੋਂ ਦੇਖਿਆ ਜਾਂਦਾ ਤਾਂ ਇੱਕ ਕਿਤੇ ਨਾ ਕਿਤੇ ਜਿਹੜਾ ਬਾਇਸਡ ਹੈਗਾ ਉਹ ਬੜਾ ਉੱਭਰਵਾਂ ਸਾਹਮਣੇ ਆਉਂਦਾ, ਤੇ ਜਿਹੜੀ ਸਾਰੀ ਗੱਲ ਹੈ ਉਹਨੂੰ ਉਹ ਕੁਛ ਦਾ ਕੁਛ ਹੀ ਬਣ ਜਾਂਦਾ। ਸੋ ਜੇ ਇਹਨੂੰ ਹੀ ਇੱਦਾਂ ਹੀ ਦੇਖਣਾ ਹੋਵੇ ਤਾਂ ਕਈ ਵਾਰ ਦੇਖਣ ਦੇ ਵਿੱਚ ਆਉਂਦਾ ਵੀ ਅਦਾਲਤਾਂ ਦੇ ਵੱਲੋਂ, ਸੁਪਰੀਮ ਕੋਰਟ ਦੇ ਵੱਲੋਂ ਛੋਟੇ ਛੋਟੇ ਕੇਸਿਸ ਦੇ ਵਿੱਚ ਸੂ ਮੋਟੋ ਨੋਟਿਸ ਵੀ ਲਏ ਜਾਂਦੇ ਨੇ ਤੇ ਉਹਨਾਂ ਤੇ ਕਾਰਵਾਈ ਵੀ ਅੱਗੇ ਹੁੰਦੀ ਹੈ। ਪਰ ਜਦੋਂ ਅਸੀਂ 1984 ਦੀ ਗੱਲ ਕਰਦੇ ਹਾਂ ਜਾਂ ਸਿੱਖ ਸਟਰਗਲ ਦੀ ਗੱਲ ਕਰਦੇ ਹਾਂ ਤੇ ਇਹ ਜਿਹੜੇ ਸਾਰੇ ਕੇਸਿਸ ਨੇ ਜਾਂ ਜਿੱਥੇ ਤੱਕ ਇਨਸਾਫ ਦੀ ਗੱਲ ਹੈਗੀ ਹੈ ਉਹ ਜਿਉਂ ਦੀ ਤਿਉਂ ਬਣੀ ਹੋਈ ਹੈ। ਜਸਵੰਤ ਸਿੰਘ ਖਾਲੜਾ ਦੀ ਤੁਸੀਂ ਗੱਲ ਕੀਤੀ ਹੈ, ਉਹਨਾਂ ਨੇ ਜਿਹੜੇ ਕੇਸਿਸ ਸਾਹਮਣੇ ਲਿਆਂਦੇ ਸੀਗੇ ਉਹ ਇਕੱਲੇ ਉਨੇ ਕੁ ਹੀ ਕੇਸਿਸ, ਉਹਨਾਂ ਦਾ ਵੀ ਜਿਹੜਾ ਨੰਬਰ ਹੈ ਉਹ ਸਾਹਮਣੇ ਆਇਆ। ਉਹ ਤੋਂ ਬਾਅਦ ਜਿਹੜੀ CBI ਦੀ ਜਾਂਚ ਹੋਈ ਉਹਨਾਂ ਨੇ ਸਾਰਾ ਜਿਹੜਾ ਡਾਟਾ ਸੀ ਪੰਜਾਬ ਦੇ ਵਿੱਚ ਥਰੂ ਆਊਟ ਜਿੰਨੇ ਵੀ ਕ੍ਰਿਮੀਨਲ ਗਰਾਊਂਡ ਸੀਗੇ ਸਾਰਿਆਂ ਦੇ ਵਿੱਚੋਂ ਸੀਲ ਕਰ ਦਿੱਤਾ ਸੀ। ਸੋ ਉਹਦੇ ਤੱਕ ਵੀ ਨਹੀਂ ਪਹੁੰਚ ਕੀਤੀ ਜਾ ਸਕੀ। ਸੋ ਜੇ ਇਹਨੂੰ ਓਵਰਆਲ ਦੇਖਣਾ ਹੋਵੇ ਸਾਰੇ ਵਰਤਾਰੇ ਨੂੰ, ਜਿਵੇਂ ਤੁਸੀਂ ਇੱਕ ਬਾਇਸ ਦੀ ਗੱਲ ਕੀਤੀ ਹੈ, ਤਾਂ ਕੀ ਇਨਸਾਫ ਦੀ ਉਮੀਦ ਲਾਈ ਜਾ ਸਕਦੀ ਹੈ? ਜੇ ਇਹਨੂੰ ਓਵਰਆਲ ਐਜ਼ ਅ ਸਿਸਟਮ ਦੇਖਣਾ ਹੋਵੇ ਉਹਦੇ 'ਚ ਸਰਕਾਰ ਵੀ ਆ ਜਾਂਦੀ ਹੈ, ਜੁਡੀਸ਼ਰੀ ਵੀ ਆ ਜਾਂਦੀ ਹੈ, ਐਡਮਿਨਿਸਟ੍ਰੇਸ਼ਨ ਵੀ ਆ ਜਾਂਦੀ ਹੈ, ਤਾਂ ਇਹ ਸਾਰੇ ਵਰਤਾਰੇ ਦੇ ਵਿੱਚੋਂ ਇਨਸਾਫ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ? ਦੇਖੋ, ਮੈਂ ਤਾਂ ਕਿਉਂਕਿ ਇੱਕ ਵਕੀਲ ਹਾਂ ਤੇ ਪਿਛਲੇ 30 ਸਾਲ ਤੋਂ ਵਕਾਲਤ ਕਰ ਰਿਹਾ, ਮੈਂ ਤਾਂ ਹਮੇਸ਼ਾ ਹੀ ਇਹ ਕਹਾਂਗਾ ਕਿ ਇਨਸਾਫ ਲਈ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਕਿਉਂਕਿ ਦੇਖੋ, ਹੁਣ ਜਦੋਂ ਜਸਵੰਤ ਸਿੰਘ ਖਾਲੜੇ ਨੂੰ ਚੁੱਕ ਕੇ ਮਾਰਿਆ ਗਿਆ, CBI ਇਨਕੁਆਇਰੀ ਹੋਈ, ਉਹਦੇ ਪਰਿਵਾਰ ਨੂੰ ਮੁਆਵਜ਼ਾ ਵੀ ਦਿੱਤਾ ਗਿਆ ਤੇ ਜਿਹੜੇ ਪੁਲਿਸ ਅਫਸਰ ਗਿਲਟੀ ਸੀਗੇ ਉਹਨਾਂ ਨੂੰ ਸਜ਼ਾ ਵੀ ਦਿੱਤੀ ਗਈ ਤੇ ਉਹ ਉਮਰ ਕੈਦ ਦੀ ਸਜ਼ਾ ਕੱਟ ਰਹੇ ਨੇ। ਐਸੇ ਸੈਂਕੜੇ ਕੇਸ ਨੇ ਜਿੱਥੇ ਅਸੀਂ ਪੁਲਿਸ ਵਾਲਿਆਂ ਨੂੰ ਸਜ਼ਾ ਵੀ ਦਵਾ ਸਕੇ ਹਾਂ। ਅਰਾਊਂਡ 200 ਪੁਲਿਸਮੈਨ ਜਿਹੜੇ ਹੈਗੇ ਨੇ, ਦੇ ਹੈਵ ਬੀਨ ਕਨਵਿਕਟਡ ਫॉर ਸੱਚ ਅਫੈਂਸਸ। ਜੀ ਇਹ ਕਹਿਣਾ ਕਿ ਬਿਲਕੁਲ ਇਨਸਾਫ ਨਹੀਂ ਮਿਲਣਾ ਤੇ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਇਹ ਬਿਲਕੁਲ ਇੱਕ ਬੜਾ ਨਿਰਾਸ਼ਤਾ ਦਾ ਸਬੂਤ ਦੇਗਾ। ਸਾਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਅਸੀਂ, ਕਿਉਂਕਿ ਹਰ ਜੱਜ ਜਿਹੜਾ ਉਹ ਬਾਇਸ ਨਹੀਂ ਹੈਗਾ। ਹਰੇਕ ਜੱਜ ਆਪਣਾ ਇੱਕ ਬੈਂਟ ਆਫ ਮਾਈਂਡ ਲੈ ਕੇ ਬੈਠਦਾ। ਸੋ ਇਨਸਾਫ ਲਈ ਤਾਂ ਗੁਹਾਰ ਲਗਾਉਂਦੇ ਰਹਿਣਾ ਚਾਹੀਦਾ। ਤੇ ਦੂਸਰੀ ਗੱਲ ਇਹ ਹੁੰਦੀ ਹੈ ਕਿ ਜੇ ਤੁਹਾਨੂੰ ਕੁਝ ਕੇਸਿਸ ਵਿੱਚ ਇਨਸਾਫ ਨਹੀਂ ਵੀ ਮਿਲਦਾ ਜੀ, ਜਾਂ ਚਲੋ ਲਾਰਜ ਕੇਸਿਸ, ਨੰਬਰ ਆਫ ਕੇਸਿਸ ਵਿੱਚ ਇਨਸਾਫ ਨਹੀਂ ਮਿਲਦਾ, ਤਾਂ ਵੀ ਤੁਸੀਂ ਜੇ ਤੁਸੀਂ ਟਰਾਈ ਨਹੀਂ ਕਰੋਗੇ ਤਾਂ ਤੁਸੀਂ ਇਹ ਨਹੀਂ ਕਹਿ ਸਕੋਗੇ ਕਿ ਸਾਨੂੰ ਇਨਸਾਫ ਨਹੀਂ ਮਿਲਿਆ। ਤਾਂ ਸਾਨੂੰ ਅਦਾਲਤ ਦਾ ਬੂਹਾ ਖੜਕਾਉਣਾ ਚਾਹੀਦਾ ਹੈ, ਹਰ ਉਸ ਅਦਾਲਤ ਦਾ ਜਿੱਥੇ ਤੱਕ ਤੁਸੀਂ ਪਹੁੰਚ ਕਰ ਸਕਦੇ ਹੋ, ਤਾਂ ਕਿ ਤੁਸੀਂ ਲੋਕਾਂ ਨੂੰ ਦੱਸ ਸਕੋ ਕਿ ਸਾਨੂੰ ਇਨਸਾਫ ਨਹੀਂ ਮਿਲਿਆ। ਜੇ ਅਸੀਂ ਬਿਨਾਂ ਬੂਹੇ ਖੜਕਾਏ ਇੱਕ ਪਰਸੈਪਸ਼ਨ ਦੇ ਨਾਲ ਘਰ ਬੈਠ ਜਾਂਦੇ ਹਾਂ ਕਿ ਜੀ ਸਾਨੂੰ ਇਨਸਾਫ ਮਿਲਣਾ ਹੀ ਨਹੀਂ, ਮੈਂ ਉਸ ਚੀਜ਼ ਦਾ ਵਿਰੋਧੀ ਹਾਂ। ਸਾਨੂੰ ਬੂਹੇ ਖੜਕਾਣੇ ਚਾਹੀਦੇ ਨੇ, ਹਰ ਅਦਾਲਤ ਦਾ ਬੂਹਾ ਖੜਕਾਉਣਾ ਚਾਹੀਦਾ। ਤੇ ਜੇ ਇਨਸਾਫ ਨਹੀਂ ਵੀ ਮਿਲਦਾ ਤੇ ਤਾਂ ਹੀ ਅਸੀਂ ਕਹਿ ਸਕਾਂਗੇ ਕਿ ਸਾਨੂੰ ਇਨਸਾਫ ਕਿਸੇ ਨੇ ਦਿੱਤਾ ਨਹੀਂ। ਜੇ ਅਸੀਂ ਜਾਵਾਂਗੇ ਨਹੀਂ ਇਨਸਾਫ ਦੇ ਦਰਵਾਜ਼ੇ ਤਾਂ ਇਹ ਸਾਡਾ ਕਹਿਣਾ ਕਿ ਇਨਸਾਫ ਸਾਨੂੰ ਮਿਲਿਆ ਨਹੀਂ, ਉਹ ਠੀਕ ਨਹੀਂ ਹੋਏਗਾ। ਜੀ ਨਵਕਿਰਨ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ, ਇਹ ਵੀ ਇੱਕ ਠੀਕ ਪਰਸਪੈਕਟਿਵ ਦੇ ਵਿੱਚ ਤੁਸੀਂ ਲੈ ਕੇ ਆਂਦੀ ਹੈ ਗੱਲ ਕਿ ਇਨਸਾਫ ਲਈ ਜਿਹੜੀ ਕੋਸ਼ਿਸ਼ ਹੈ ਉਹ ਜ਼ਰੂਰ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ ਲਗਾਤਾਰਤਾ ਦੇ ਨਾਲ। ਇਹਨੂੰ ਜੇ ਕੋਸ਼ਿਸ਼ ਨੂੰ ਵੱਡੇ ਦਾਇਰਾਕਾਰ ਦੇ ਵਿੱਚ ਦੇਖਣਾ ਹੋਵੇ, ਅਸੀਂ ਹੁਣ ਕੇਸਿਸ ਦੀ ਗੱਲ ਕੀਤੀ ਹੈ, ਜੁਡੀਸ਼ਰੀ ਦੀ ਗੱਲ ਕੀਤੀ ਹੈ, ਇਹਨੂੰ ਜੇ ਸਮਾਜਿਕ ਲੈਵਲ 'ਤੇ ਗੱਲ ਕਰੀਏ ਜਾਂ ਇੱਕ ਪੋਲੀਟੀਕਲ ਈਡੀਅਮ ਦੇ ਵਿੱਚ ਗੱਲ ਕਰੀਏ, ਕੀ ਤੁਸੀਂ ਐਜ਼ ਅ ਟ੍ਰਿਬਿਊਨਲ ਜਿਹੜਾ ਇੰਡੀਪੈਂਡੈਂਟ ਪੀਪਲਸ ਟ੍ਰਿਬਿਊਨਲ ਬਣਾਇਆ, ਇਹਦਾ ਦਾਇਰਾਕਾਰ ਵਧਾ ਕੇ ਇਹਨੂੰ ਸਮਾਜਿਕ ਲੈਵਲ 'ਤੇ ਵੀ ਕੰਮ ਕਰੋਗੇ ਜਾਂ ਪੋਲੀਟੀਕਲੀ ਤੁਸੀਂ ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਦੇ ਵੀ ਹੈੱਡ ਹੈਗੇ ਹੋ, ਤਾਂ ਪੋਲੀਟੀਕਲ ਜਿਹੜਾ ਪ੍ਰੈਸ਼ਰ ਹੁੰਦਾ ਕਿ ਉਹ ਵੀ ਇਹਦੇ ਵਿੱਚ ਕੰਮ ਕਰੇਗਾ? ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਕਿੰਨੀ ਕੁ ਉਮੀਦ ਕੀਤੀ ਜਾ ਸਕਦੀ ਹੈ? ਇਸ ਤਰ੍ਹਾਂ ਜੀ ਕਿ ਪਹਿਲੀ ਗੱਲ ਤਾਂ ਇਹ ਕਿ ਮੈਂ ਇੱਕ ਕਮਿਟਡ ਹਿਊਮਨ ਰਾਈਟ ਐਕਟਿਵਿਸਟ ਹੈਗਾ
ਤੇ ਇਨ ਐਡੀਸ਼ਨ ਟੂ ਦੈਟ ਜਿਹੜਾ ਹਿਊਮਨ ਰਾਈਟਸ ਵਿੰਗ ਜਿਹੜਾ ਆਮ ਆਦਮੀ ਪਾਰਟੀ ਦਾ, ਉਹਦੇ ਵਿੱਚ ਵੀ ਮੈਂ ਪਿਛਲੇ 2-3 ਮਹੀਨੇ ਤੋਂ ਕੰਮ ਕਰ ਰਿਹਾ ਜੀ। ਹਰ ਇੱਕ ਪੋਲੀਟੀਕਲ ਪਾਰਟੀ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਇਨਸਾਫ ਵਾਸਤੇ ਆਵਾਜ਼ ਬੁਲੰਦ ਕਰੇ, ਕਿਉਂਕਿ ਜੇ ਇਨਸਾਫ ਨਹੀਂ ਮਿਲਦਾ ਤਾਂ ਫਿਰ ਡੈਮੋਕ੍ਰੇਸੀ ਸਰਵਾਈਵ ਨਹੀਂ ਕਰ ਸਕਦੀ। ਤਾਂ ਹੀ ਦੇਖਿਆ ਹੋਏਗਾ ਵੀ ਸਾਡੇ ਪਾਰਟੀ ਦੇ ਜਿਹੜੇ ਲੀਡਰ ਹੈਗੇ ਨੇ, ਜਿਹੜੇ MLA ਹੈਗੇ ਨੇ, ਸੁਖਪਾਲ ਸਿੰਘ ਖਹਿਰਾ ਹੋਣਾ ਨੇ ਸਟੇਟਮੈਂਟ ਦਿੱਤੀ ਹੈ ਤੇ ਅਸੀਂ ਵੀ IPT ਦੀ ਜਿਹੜੀ ਰਿਪੋਰਟ ਹੈ ਉਹਦੀ ਉਡੀਕ ਓਫੀਸ਼ੀਅਲੀ ਕਰ ਰਹੇ ਹੈਗੇ ਆ। ਓਫੀਸ਼ੀਅਲੀ ਜਦੋਂ ਰਿਪੋਰਟ ਆਏਗੀ ਤਾਂ ਸਾਡਾ ਜਿਹੜਾ ਪੰਜਾਬ ਦਾ ਯੂਨਿਟ ਹੈਗਾ ਉਹ ਉੱਤੇ ਸਟੈਂਡ ਲਵੇਗਾ ਜੀ। ਸੋ ਹਰ ਪੋਲੀਟੀਕਲ ਪਾਰਟੀ ਜਿਹੜੀ ਹੈ ਉਹਨੂੰ ਚਾਹੀਦਾ ਹੈ ਕਿ ਇਨਸਾਫ ਦੀ ਆਵਾਜ਼ ਬੁਲੰਦ ਕਰੇ ਤੇ ਇਨਸਾਫ ਮਿਲਣਾ ਬੜਾ ਜ਼ਰੂਰੀ ਹੈ। ਸੋਸ਼ਲ ਪਰਸਪੈਕਟਿਵ ਦੀ ਗੱਲ ਹੈ ਕਿ ਜਦੋਂ ਤੁਸੀਂ ਡਾਟਾ ਇਕੱਠਾ ਕਰਦੇ ਹੋ ਤੇ ਉਹ ਡਾਟਾ ਸਿਰਫ ਇਹ ਨਹੀਂ ਹੁੰਦਾ ਕਿ ਕਿੰਨੇ ਲੋਕ ਮਰੇ ਨੇ ਤੇ ਕਿੰਨੇ ਲੋਕ ਗੁੰਮ ਨੇ, ਤੁਸੀਂ ਉਹਨਾਂ ਪਰਿਵਾਰਾਂ ਨੂੰ ਵੀ ਜਾ ਕੇ ਮਿਲਦੇ ਹੋ, ਤੁਹਾਨੂੰ ਉਸ ਪਰਿਵਾਰਾਂ ਦੀ ਇਕਨੋਮਿਕਲ ਹਾਲਤ ਦਾ ਵੀ ਪਤਾ ਚੱਲਦਾ ਐਂਡ ਮਿਨੀਮਮ ਤੋਂ ਮਿਨੀਮਮ ਅਸੀਂ ਜੋ ਸੋਚਦੇ ਹਾਂ ਕਿ ਕੋਈ ਇਕਨੋਮਿਕਲ ਪੈਕੇਜ ਵੀ ਉਹਨਾਂ ਪਰਿਵਾਰਾਂ ਨੂੰ ਮਿਲ ਜੇ ਸਰਕਾਰ ਵੱਲੋਂ ਤਾਂ ਵੀ ਬੜਾ ਅੱਛਾ ਹੋਏਗਾ। ਜੇ ਸਪੋਜ਼ ਸਰਕਾਰ ਕੋਲ ਪੈਸੇ ਨਹੀਂ ਹੈ ਜਾਂ ਸਰਕਾਰ ਇਸ ਪਾਸੇ ਨਹੀਂ ਕਰਨਾ ਚਾਹੁੰਦੀ ਤੇ ਈਵਨ ਜਿਹੜੀ ਸਿੱਖ ਕਮਿਊਨਿਟੀ ਹੈ ਉਹਦੇ ਕੋਲ ਕਿਹੜਾ ਕੋਈ ਪੈਸੇ ਦੀ ਕਮੀ ਹੈ। ਇਹਨਾਂ ਪਰਿਵਾਰਾਂ ਨੂੰ ਮਦਦ ਕੀਤੀ ਜਾਣੀ ਚਾਹੀਦੀ ਹੈ, ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਹੈ, ਉਹਨਾਂ ਦੇ ਬੱਚਿਆਂ ਦੇ ਵਿਆਹ ਕਰਨੇ ਚਾਹੀਦੇ ਨੇ। ਤੇ ਜੁਆਇੰਟ ਰਿਸਪੌਂਸਿਬਿਲਿਟੀ ਜਿਹੜੀ ਕਮਿਊਨਿਟੀ ਦੀ ਵੀ ਹੈਗੀ ਹੈ। ਸੋ ਜਦੋਂ ਡਾਟਾ ਇਕੱਠਾ ਹੁੰਦਾ ਹੈ ਉਹਦੇ ਨਾਲ ਉਹ ਡਾਟਾ ਕਿਸੇ ਨਾਲ ਸ਼ੇਅਰ ਕੀਤਾ ਜਾਂਦਾ ਹੈ ਤਾਂ ਉਸ ਡਾਟੇ ਦੇ ਵਿੱਚੋਂ ਵੇਰੀਅਸ ਐਸਪੈਕਟਸ ਨਿਕਲ ਜਾਣੇ ਨੇ। ਇਨਸਾਫ ਇੱਕ ਗੱਲ ਹੈ, ਸਜ਼ਾਵਾਂ ਦਿਵਾਉਣੀਆਂ ਇੱਕ ਗੱਲ ਹੈ, ਮੁਆਵਜ਼ਾ ਇੱਕ ਗੱਲ ਹੈ। ਉਹ ਸਾਰੀ ਗੱਲ ਜੇ ਤੁਹਾਡੇ ਕੋਲ ਨੰਬਰਸ ਹੀ ਨਹੀਂ ਹੋਣਗੇ, ਫਿਗਰਸ ਹੀ ਨਹੀਂ ਹੋਣਗੇ ਤਾਂ ਤੁਸੀਂ ਉਸ ਤੋਂ ਅੱਗੇ ਵੱਧ ਨਹੀਂ ਸਕਦੇ। ਸੋ ਬੇਸਿਕ ਜਿਹੜਾ ਸਟੈਪ ਹੈ ਉਹ ਤਾਂ ਲੈਣਾ ਹੀ ਪਏਗਾ। ਜਿਹੜਾ ਡਾਟਾ ਇਕੱਠਾ ਕਰਨਾ ਹੈ ਉਹਦੇ ਵਿੱਚੋਂ ਸਾਰੀ ਚੀਜ਼ਾਂ ਜਿਹੜੀਆਂ ਫਲੋ ਕਰਨਗੀਆਂ, ਫੋਲੋ ਕਰਨਗੀਆਂ। ਜੀ ਬਿਲਕੁਲ ਨਵਕਿਰਨ ਸਿੰਘ ਜੀ, ਜੇ ਅਸੀਂ ਇਹ ਸਾਰੇ ਨੂੰ ਜਿਹੜੇ ਪੀੜਤ ਹੈਗੇ ਆ, ਪੀੜਤ ਪਰਿਵਾਰ ਹੈਗੇ ਆ ਜਿਨ੍ਹਾਂ ਨੇ ਆਪਣੇ ਜਿਹੜੇ ਹੈਗੇ ਆ ਆਪਣੇ ਜਿਨ੍ਹਾਂ ਦੇ ਇਸ ਦੁਨੀਆ ਤੋਂ ਚਲੇ ਗਏ ਆ, ਜੇ ਉਹਨਾਂ ਦੇ ਪਰਸਪੈਕਟਿਵ ਤੋਂ ਦੇਖਣਾ ਹੋਵੇ ਤਾਂ ਜਿੰਨੀਆਂ ਮੀਡੀਆ ਰਿਪੋਰਟ ਸਾਹਮਣੇ ਆਈਆਂ ਨੇ ਜਾਂ ਜੋ ਤੁਸੀਂ ਕੰਮ ਕੀਤਾ ਤਕਰੀਬਨ 400 ਫੈਮਿਲੀਜ਼ ਦਾ ਤੁਸੀਂ ਡਾਟਾ ਜਿਹੜਾ ਹੈਗਾ ਤੁਹਾਡੇ ਕੋਲ ਉਹਨਾਂ ਨੇ ਪਹੁੰਚ ਕੀਤੀ ਹੈ, ਆਪਣੀਆਂ ਜਿਹੜੀਆਂ ਸਟੋਰੀਜ਼ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਤਾਂ ਜਿੱਥੇ ਉਹਨਾਂ ਦੀ ਗੱਲ ਹੈਗੀ ਹੈ ਤਾਂ ਕਿਤੇ ਨਾ ਕਿਤੇ ਇੰਨਾ ਸਮਾਂ ਬੀਤਣ ਤੋਂ ਬਾਅਦ ਵੀ ਜਿਹੜੀ ਉਮੀਦ ਹੈ, ਆਸ ਦੀ ਇੱਕ ਕਿਰਨ ਹੁੰਦੀ ਹੈ, ਉਹ ਦੇਖਦੇ ਨੇ ਕਿ ਸਾਨੂੰ ਇਨਸਾਫ ਮਿਲੂਗਾ ਜਾਂ ਸਾਡੀ ਕੋਈ ਬਾਂਹ ਫੜੂਗਾ। ਸੋ ਤੁਸੀਂ ਜਿਹੜਾ ਤੁਹਾਡਾ ਐਕਸਪੋਜ਼ਰ ਹੋਇਆ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਇਸ ਫੀਲਡ ਦੇ ਵਿੱਚ ਕੰਮ ਕਰ ਰਹੇ ਹੋ, ਇਸ ਪੀੜਤਾਂ ਦੇ ਜਿਹੜੇ ਪਰਸਪੈਕਟਿਵ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹਨਾਂ ਦੀ ਜਿਹੜੀ ਇਹ ਉਮੀਦ ਹੈਗੀ ਹੈ ਉਸ ਬਾਰੇ ਤੁਸੀਂ ਕੀ ਸੋਚਦੇ ਹੋ? ਦੇਖੋ, ਇਹ ਤਾਂ IPT ਬਣੀ ਹੈ ਤੇ ਜਿਹੜਾ ਪੀਪਲਸ ਕਮਿਸ਼ਨ ਹੈ ਮੇਰੇ ਖਿਆਲ ਉਹਨੂੰ ਵੀ ਬੜੇ ਨੂੰ 10-15 ਸਾਲ ਹੋ ਗਏ ਨੇ, 15 ਸਾਲ ਹੀ ਹੋ ਗਏ ਹੋਣਗੇ ਜੀ। ਇਹ ਤਾਂ ਇੱਕ ਈਵੈਂਟ ਜਿਹੜੇ ਹੈਗੇ ਨੇ 10-10, 15-15 ਸਾਲਾਂ ਬਾਅਦ ਜਥੇਬੰਦੀਆਂ ਰਲ ਕੇ ਇਕੱਠੇ ਕਰਦੀਆਂ ਨੇ, ਬਟ ਡੇਲੀ ਬੇਸਿਸ ਦੇ ਉੱਤੇ ਅਸੀਂ ਆਲਰੇਡੀ ਜਿਹੜੇ ਉਹ ਕੇਸਿਸ ਹੈ ਉਹ ਡੀਲ ਕਰ ਰਹੇ ਹਾਂ ਜੀ। ਉਹਨਾਂ ਪਰਿਵਾਰਾਂ ਦੇ ਨਾਲ ਅਸੀਂ ਕਨੈਕਟਡ ਹੈਗੇ ਹਾਂ। ਜਿਹੜੇ ਕੇਸਿਸ ਸਾਡੇ ਕੋਲ ਚੱਲ ਰਹੇ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੇ ਕੋਈ ਪਰਿਵਾਰ ਫੀਸ ਨਹੀਂ ਦੇ ਸਕਦਾ ਤੇ ਅਸੀਂ ਉਹਨਾਂ ਕੇਸਿਸ ਨੂੰ ਫ੍ਰੀ ਕਰਦੇ ਹਾਂ, ਜਾਂ ਜਿਸ ਹਾਲਤ ਵਿੱਚ ਵੀ ਜਿਹਨਾਂ ਲੋਕਾਂ ਦੇ ਜਿੰਨੇ ਮਾਲੀ ਉਹਨਾਂ ਦੀ ਹਾਲਤ ਹੋਵੇ ਉਸ ਹਿਸਾਬ ਨਾਲ ਅਸੀਂ ਉਹਨਾਂ ਦੀ ਮਦਦ ਵੀ ਕਰਦੇ ਹਾਂ। ਸੋ ਡੇਲੀ ਬੇਸਿਸ ਦੇ ਉੱਤੇ ਐਜ਼ ਅ ਹਿਊਮਨ ਰਾਈਟਸ ਲਾਇਰ ਅਸੀਂ ਉਹਨਾਂ ਕੇਸਿਸ ਨੂੰ ਡੀਲ ਕਰਦੇ ਹਾਂ, ਉਹਨਾਂ ਪਰਿਵਾਰਾਂ ਨਾਲ ਖੜਦੇ ਹਾਂ ਜੀ ਤੇ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਸੋ ਇੱਕ ਲੌਂਗ ਪ੍ਰੋਸੈਸ ਹੈ, ਲੇਕਿਨ ਇਕੱਲਾ ਕੋਈ ਵੀ ਨਹੀਂ ਕੁਝ ਕਰ ਸਕਦਾ ਜਾਂ ਕੁਝ ਹਿਊਮਨ ਰਾਈਟ ਐਕਟਿਵਿਸਟ ਨਹੀਂ ਕਰ ਸਕਦੇ। ਇਹ ਜਿਹੜੀ ਰਿਸਪੌਂਸਿਬਿਲਿਟੀ ਹੈਗੀ ਹੈ, ਇਹ ਕਲੈਕਟਿਵ ਰਿਸਪੌਂਸਿਬਿਲਿਟੀ ਜਿਹੜੀ ਹੈ ਕਮਿਊਨਿਟੀ ਦੀ ਵੀ ਹੈਗੀ ਹੈ। ਸੋ ਕਮਿਊਨਿਟੀ ਨੂੰ ਵੀ ਚਾਹੀਦਾ ਹੈ ਵੀ ਇਸ ਪਾਸੇ ਧਿਆਨ ਦੇਣ ਐਂਡ ਜਿਹੜਾ ਹੈਗਾ ਕਮਿਊਨਿਟੀ ਕੋਲ ਪੈਸੇ, ਜਿਵੇਂ ਮੈਂ ਕਿਹਾ ਵੀ ਕੋਈ ਕਮੀ ਨਹੀਂ ਹੈ, ਸਿਰਫ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਸ ਜਗ੍ਹਾ ਤੇ ਰਾਈਟਲੀ ਪੈਸਾ ਖਰਚਿਆ ਜਾ ਸਕਦਾ। ਸੋ ਦੇਖਦੇ ਹਾਂ ਵੀ ਲੋਕਾਂ ਦਾ ਵੀ ਕੀ ਝੁਕਾਵ ਹੈ, ਕਿਉਂਕਿ ਇਹਨਾਂ ਵੱਡੇ ਕੰਮਾਂ ਵਾਸਤੇ ਕੋਈ ਇੰਡੀਵਿਜੂਅਲ ਲੈਵਲ ਤੇ ਕੋਈ ਕੁਛ ਨਹੀਂ ਕਰ ਸਕਦਾ ਜੀ। ਸੋ ਕਲੈਕਟਿਵਲੀ ਇਹ 'ਚੋਂ ਕੀ ਉਪਰਾਲਾ ਨਿਕਲੇਗਾ ਉਸ ਤੇ ਡਿਪੈਂਡ ਕਰੇਗਾ ਕਿ
ਕਿ ਅਸੀਂ ਉਹਨਾਂ ਲੋਕਾਂ ਨੂੰ ਕੋਈ ਰਾਹਤ ਪਹੁੰਚਾ ਸਕੇ ਜਾਂ ਨਹੀਂ ਪਹੁੰਚਾ ਸਕੇ। ਇਨਸਾਫ ਦਵਾਉਣਾ ਇੱਕ ਗੱਲ ਹੈ, ਲੇਕਿਨ ਕਮਿਊਨਿਟੀ ਆਪ ਹੀ ਉਹਨਾਂ ਨੂੰ ਜਿਹੜਾ ਹੈਗਾ ਰਾਹਤ ਦਵਾ ਸਕਦੀ ਹੈ। ਜੀ ਬਿਲਕੁਲ ਨਵਕਿਰਨ ਸਿੰਘ ਜੀ, ਇੱਕ ਜਿਹੜੀ ਅੱਜ ਦੀ ਇੱਕ ਰੀਸੈਂਟ ਡਿਵੈਲਪਮੈਂਟ ਹੈਗੀ ਹੈ ਉਹਦੀ ਜੇ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਾਂ ਤਾਂ US ਦਾ ਜਿਹੜਾ ਸਟੇਟ ਡਿਪਾਰਟਮੈਂਟ ਹੈਗਾ ਉਹਨਾਂ ਨੇ ਹਿਊਮਨ ਰਾਈਟਸ ਵਾਇਓਲੇਸ਼ਨਸ ਤੇ ਜਿਹੜੀਆਂ ਸਾਰੀਆਂ ਇਹ ਘਟਨਾਵਾਂ ਵਾਪਰ ਰਹੀਆਂ ਨੇ ਇੰਡੀਆ ਦੇ ਵਿੱਚ ਉਹਦੇ ਤੇ ਆਪਣੀ ਰਿਪੋਰਟ ਜਾਰੀ ਕੀਤੀ ਹੈ, ਜਿੱਥੇ ਜਿਹੜੇ ਪਾਰਟ ਬਾਰੇ ਅਸੀਂ ਗੱਲ ਕੀਤੀ ਹੈ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋਣ, ਫੇਕ ਇਨਕਾਊਂਟਰਸ ਹੋਣ ਜਾਂ ਹਿਊਮਨ ਰਾਈਟਸ ਵਾਇਓਲੇਸ਼ਨਸ ਦੀ ਗੱਲ ਹੈਗੀ ਹੈ, ਉੱਥੇ ਉਹਨਾਂ ਨੇ ਸਿਸਟਮ ਤੇ ਵੀ ਜਿਹੜਾ ਹੈਗਾ ਉਹ ਸਵਾਲੀਆ ਨਿਸ਼ਾਨ ਲਾਇਆ, ਭਾਵੇਂ ਜੁਡੀਸ਼ਰੀ ਦੀ ਗੱਲ ਹੋਵੇ, ਐਡਮਿਨਿਸਟ੍ਰੇਸ਼ਨ ਦੀ ਗੱਲ ਹੋਵੇ ਜਾਂ ਲੋਕਾਂ ਦੇ ਨਾਲ ਧੱਕੇ ਹੁੰਦੇ ਦੀ ਗੱਲ ਹੋਵੇ। ਸੋ ਇਹਨੂੰ ਤੁਸੀਂ ਇੱਕ ਵੱਡੇ ਪਰਸਪੈਕਟਿਵ ਦੇ ਵਿੱਚ ਕਿਵੇਂ ਦੇਖਦੇ ਹੋ ਤੇ ਬਾਹਰਲੇ ਜਿਹੜੇ ਮੁਲਕਾਂ ਦੇ ਵਿੱਚ ਸਿੱਖ ਬੈਠੇ ਆ ਜਾਂ ਸਾਡੇ ਭਾਈਚਾਰੇ ਦੇ ਲੋਕ ਬੈਠੇ ਆ ਉਹ ਕਿਵੇਂ ਇਸ ਸਾਰੀ ਪ੍ਰੋਸੈਸ ਨੂੰ ਇੰਪੈਕਟ ਕਰ ਸਕਦੇ ਆ, ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਤੁਹਾਡੀ ਰਿਪੋਰਟ ਨਹੀਂ ਪੜ੍ਹੀ, ਲੇਕਿਨ ਇਸ ਤਰ੍ਹਾਂ ਦੀਆਂ ਰਿਪੋਰਟਸ ਕੋਈ ਨਵਾਂ ਵਰਤਾਰਾ ਨਹੀਂ ਹੈਗਾ, ਰਿਪੋਰਟਸ ਆਉਂਦੀਆਂ ਰਹਿੰਦੀਆਂ ਨੇ, ਲੇਕਿਨ ਇਸ ਸਟੇਟ ਲੈਵਲ ਤੇ ਇਸ ਚੀਜ਼ ਦਾ ਕੋਈ ਇੰਨਾ ਅਸਰ ਨਹੀਂ ਹੁੰਦਾ। ਨਾ ਤਾਂ ਇੰਡੀਅਨ ਕੋਰਟਸ ਇਹਨਾਂ ਰਿਪੋਰਟਸ ਨੂੰ ਕੋਈ ਮੰਨਦੀ ਹੈ ਐਂਡ ਠੀਕ ਹੈ ਜਿਹੜੀਆਂ ਰਿਪੋਰਟਸ ਹੈਗੀਆਂ ਨੇ, ਜੇ ਕੱਲ ਨੂੰ ਕਿਸੇ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਹੋਇਆ ਹੈ ਜੀ ਜਾਂ ਕਿਸੇ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ, ਉਹਨਾਂ ਵਾਸਤੇ ਤਾਂ ਤੁਹਾਨੂੰ ਇਹ ਰਿਪੋਰਟਸ ਕੰਮ ਆ ਜਾਂਦੀਆਂ, ਲੇਕਿਨ ਅਦਰਵਾਈਜ਼ ਇਹ ਰਿਪੋਰਟਸ ਜਿਹੜੀਆਂ ਹੈਗੀਆਂ ਨੇ ਉਹਦਾ ਇੰਡੀਆ ਦੇ ਵਿੱਚ ਕੋਈ ਅਸਰ ਨਹੀਂ ਹੈਗਾ। ਨਾ ਤਾਂ ਉਹ ਕੇਅਰ ਕਰਦੇ ਨੇ, ਬਿਕੋਜ਼ ਹੁਣ ਜਿਵੇਂ ਟਾਰਚਰ ਨੂੰ ਲੱਗੀ, ਟਾਰਚਰ ਇੱਕ ਰੂਟੀਨ ਬਿਹੇਵੀਅਰ ਹੈ ਪੁਲਿਸ ਦਾ ਇਨ ਐਵਰੀ ਪੁਲਿਸ ਸਟੇਸ਼ਨ ਆਫ ਇੰਡੀਆ ਜੀ। ਸੋ ਕੋਰਟਸ ਕੋਲ ਵੀ ਜਦੋਂ ਅਸੀਂ ਕੇਸਿਸ ਲੈ ਕੇ ਜਾਂਦੇ ਹਾਂ ਟਾਰਚਰ ਦੇ, ਉਹ ਵੀ ਜਿਹੜਾ ਇੰਨੇ ਸੀਰੀਅਸਲੀ ਨਹੀਂ ਲੈਂਦੇ। ਇੰਟਰਨੈਸ਼ਨਲ ਕਨਵੈਨਸ਼ਨ ਵੀ ਸਾਈਨ ਕੀਤੀਆਂ ਹੋਈਆਂ ਨੇ। ਸੋ ਪ੍ਰੈਕਟੀਕਲੀ ਜਿਹੜਾ ਹੈਗਾ ਜਿਹੜੀ ਇੰਪਿਊਨਿਟੀ ਹੈਗੀ ਹੈ ਨਾ ਟੂਵਰਡਸ ਹਿਊਮਨ ਰਾਈਟ ਵਾਇਓਲੇਸ਼ਨ ਬਾਈ ਦ ਸਟੇਟ, ਉਹ ਬੜੀ ਲਾਰਜ ਸਕੇਲ ਦੇ ਉੱਤੇ ਹੈਗੀ ਹੈ ਐਂਡ ਅਕਾਊਂਟੇਬਿਲਿਟੀ ਹੈ ਨਹੀਂ। ਤਾਂ ਉਸ ਕਰਕੇ ਰਿਪੋਰਟਸ ਦਾ ਐਜ਼ ਅ ਹਿਊਮਨ ਰਾਈਟਸ ਲਾਇਰ ਇੰਡੀਆ ਦੇ ਵਿੱਚ ਮੈਂ ਕੋਈ ਇੰਨੀ ਵੱਡੀ ਅਹਿਮੀਅਤ ਨਹੀਂ ਦਿੰਦਾ। ਇਹਦਾ ਕੋਈ ਸਾਨੂੰ ਇੱਥੇ ਨਹੀਂ ਫਾਇਦਾ ਹੁੰਦਾ, ਬਾਹਰ ਜ਼ਰੂਰ ਬਾਹਰ ਦੇ ਸਿੱਖਾਂ ਨੂੰ ਫਾਇਦਾ ਹੁੰਦਾ। ਜਾਂ ਤੁਸੀਂ ਜਦੋਂ ਕੰਪੇਨ ਕੋਈ ਚਲਾਉਂਦੇ ਹੋ ਬਈ ਇੰਡੀਆ ਦੇ ਵਿੱਚ ਹਿਊਮਨ ਰਾਈਟ ਵਾਇਓਲੇਸ਼ਨ ਹੋ ਰਹੀਆਂ ਤੇ ਸਟੇਟ ਡਿਪਾਰਟਮੈਂਟ ਨੇ ਵੀ ਇਹ ਗੱਲ ਕੀਤੀ, ਉਹਦੇ ਵਾਸਤੇ ਇਹਨਾਂ ਰਿਪੋਰਟਸ ਦੀ ਅਹਿਮੀਅਤ ਹੈਗੀ ਹੈ ਜੀ। ਨਵਕਿਰਨ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਅਪਡੇਟਸ ਹੋਰ ਵਧੇਰੇ ਜਾਣਕਾਰੀ ਦੇ ਲਈ ਤੁਹਾਡੇ ਨਾਲ ਜਿਹੜਾ ਰਾਬਤਾ ਹੈਗਾ ਉਹ ਕਾਇਮ ਰੱਖਾਂਗੇ ਤੇ ਅੱਖ ਰੱਖਾਂਗੇ ਕਿ ਕੀ ਡਿਵੈਲਪਮੈਂਟਸ ਹੋ ਰਹੀਆਂ ਨੇ, ਕਿਸ ਹਿਸਾਬ ਨਾਲ ਇਹ ਗੱਲ ਅੱਗੇ ਤੁਰ ਰਹੀ ਹੈ ਜਿਹਦਾ ਤੁਸੀਂ ਜਾਗ ਲਾਇਆ ਹੁਣ, ਇੱਕ ਜਿਹੜਾ ਕਲੈਕਟਿਵਲੀ ਇੱਕ ਇਹ ਇਨੀਸ਼ੀਏਟਿਵ ਹੈਗਾ, ਐਫਰਟ ਕਰ ਰਹੇ ਹੋ। ਜ਼ਰੂਰ ਨਾਲ ਦੀ ਨਾਲ ਸੰਗਤਾਂ ਨੂੰ ਵੀ ਅਪੀਲ ਕਰਾਂਗੇ, ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਕਿ ਉਹ ਜਿਸ ਹਿਸਾਬ ਨਾਲ ਵੀ ਸਪੋਰਟ ਕਰ ਸਕਦੇ ਆ ਉਹ ਜ਼ਰੂਰ ਜਿਹੜੀ ਹੈਗੀ ਹੈ ਤੁਹਾਡੀ ਮਦਦ ਕਰਨ। ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਵਿੱਚ ਤੁਹਾਡੇ ਕੋਲੋਂ ਨਵਕਿਰਨ ਸਿੰਘ ਜੀ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਹ ਸਨ ਸਰਦਾਰ ਨਵਕਿਰਨ ਸਿੰਘ, ਲਾਇਰਸ ਫॉर ਹਿਊਮਨ ਰਾਈਟਸ ਦੇ ਜਿਹੜੇ ਵਕੀਲ ਹੈਗੇ ਆ। ਇਹਨਾਂ ਨੇ ਸਾਨੂੰ ਇਹ ਜਿਹੜਾ ਪੈਨਲ ਬਣਿਆ ਹੈਗਾ ਇੰਡੀਪੈਂਡੈਂਟ ਪੀਪਲਸ ਟ੍ਰਿਬਿਊਨਲ ਸੇ ਜਿਹੜਾ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਜਾਂ ਪੰਜਾਬ ਦੇ ਵਿੱਚ ਜਿਹੜੀਆਂ ਅਟਰੋਸਿਟੀਜ਼ ਤਸ਼ੱਦਦ ਹੋਇਆ ਉਹ ਸਾਰੇ ਦੇ ਵੇਰਵੇ ਇਕੱਠੇ ਕਰਨ ਲਈ ਉਹਦਾ ਪਾਰਟ ਹੈਗੇ ਆ। ਕਿਤੇ ਨਾ ਕਿਤੇ ਇਹਨਾਂ ਨੇ ਇਹ ਜਿਹੜਾ ਸਾਰਾ ਇੱਕ ਇਨੀਸ਼ੀਏਟਿਵ ਹੈਗਾ ਇਹਨੂੰ ਇੱਕ ਕੋਸ਼ਿਸ਼ ਦੱਸਿਆ, ਕੋਸ਼ਿਸ਼ ਦੇ ਵਜੋਂ ਇੱਕ ਇਨਸਾਫ ਦੇ ਲਈ ਦੇਖਦੇ ਨੇ ਤੇ ਨਾਲ ਇੱਕ ਇਹਦਾ ਚੰਗਾ ਪਾਰਟ ਹੈਗਾ ਕਿ ਸਿੱਖ ਕੌਮ ਦੇ ਲਈ ਇੱਕ ਡਾਟਾ ਕਲੈਕਟ ਕੀਤਾ ਜਾ ਸਕਦਾ। ਇਹ ਸਰਦਾਰ ਨਵਕਿਰਨ ਸਿੰਘ ਜੀ ਦਾ ਕਹਿਣਾ ਹੈਗਾ। ਨਾਲ ਉਹਨਾਂ ਦੀ ਸਿੱਖ ਭਾਈਚਾਰੇ ਦੇ ਲਈ ਇੱਕ ਸਲਾਹ ਵੀ ਹੈਗੀ ਹੈ ਕਿ ਸਾਨੂੰ ਆਪਣੇ ਤੌਰ ਤੇ ਇੰਡੀਵਿਜੂਅਲੀ ਤੇ ਕਲੈਕਟਿਵ ਤੌਰ ਤੇ ਵੀ ਰਿਸਪੌਂਸਿਬਿਲਿਟੀ ਲੈਣ ਦੀ ਲੋੜ ਹੈਗੀ ਹੈ, ਜਿਸ ਹਿਸਾਬ ਨਾਲ ਵੀ ਅਸੀਂ ਕਿਸੇ ਵੀ ਪਾਰਟ ਦੇ ਉੱਪਰ ਮਦਦ ਕਰ ਸਕਦੇ ਹਾਂ। ਇੱਥੇ ਜਿੱਥੇ ਅਸੀਂ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਸੰਕੋਚਦੇ ਹਾਂ, ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ ਇਸ ਅਦਾਰੇ ਨੂੰ TV84 ਨੂੰ ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ, ਵਿੱਤੀ ਸਹਾਇਤਾ ਦੀ ਲੋੜ ਹੈ। ਤੁਸੀਂ ਸਾਨੂੰ ਡੋਨੇਟ ਕਰਨ ਦੇ ਲਈ ਸਾਡੀ ਵੈਬਸਾਈਟ ਤੇ ਜਾ ਕੇ www.tv84.tv ਤੇ ਜਾ ਕੇ ਸਾਨੂੰ ਕ੍ਰੈਡਿਟ ਕਾਰਡ, ਡੈਬਿਟ ਕਾਰਡ ਤੇ ਪੇਪਾਲ ਦੇ ਥਰੂ ਸਾਨੂੰ ਡੋਨੇਟ ਕਰ ਸਕਦੇ ਹੋ।
ਨਾਲ ਹੀ ਮੰਥਲੀ ਡੋਨੇਸ਼ਨਸ ਦੇ ਲਈ ਸਾਨੂੰ ਪਲੈਜ ਵੀ ਕਰ ਸਕਦੇ ਹੋ। ਜੇ ਚੈੱਕ ਦੇ ਰਾਹੀਂ ਸਾਨੂੰ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਭੇਜ ਸਕਦੇ ਹੋ, ਜਿਹੜਾ ਹੈਗਾ 3601 37th ਐਵੇਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇੱਕ ਵਾਰ ਮੈਂ ਦੁਬਾਰਾ ਸਾਡੀ ਵੈਬਸਾਈਟ ਰਿਪੀਟ ਕਰ ਦਿਆਂ, www.tv84.tv। ਇਹਦੇ ਤੇ ਜਾ ਕੇ ਤੁਸੀਂ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਇਸੇ ਬੇਨਤੀ ਦੇ ਨਾਲ ਅਸੀਂ ਅੱਜ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ, ਕਿਸੇ ਡਿਫਰੈਂਟ ਇਸ਼ੂ ਦੇ ਉੱਪਰ ਵਿਚਾਰ ਚਰਚਾ ਕਰਾਂਗੇ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।